ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 9 ਅਪ੍ਰੈਲ ਤੇ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ। ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਗੱਲਬਾਤ ਕਰਨੀ ਹੈ, ਉਹ ਖਬਰ ਇਹੋ ਜਿਹੀ ਹੈ ਕਿ ਸ਼ੁਰੂ ਕਰਦਿਆਂ ਵੀ ਤਕਲੀਫ ਹੁੰਦੀ ਹੈ ਤੇ ਤੁਹਾਡੇ ਸਾਹਮਣੇ ਰੱਖਦਿਆਂ ਵੀ ਤਕਲੀਫ ਹੁੰਦੀ ਹੈ। ਲੇਕਿਨ ਅਗਰ ਇਹੋ ਜਿਹੇ ਰਵੱਈਏ ਜਿਹੜੇ ਨੇ ਜਾਂ ਇਹੋ ਜਿਹੀਆਂ ਗੱਲਾਂ ਨੇ, ਇਹਨਾਂ ਨੂੰ ਸਾਹਮਣੇ ਨਾ ਰੱਖੀਏ ਤੇ ਫਿਰ ਇਹ ਵੱਧਦੇ ਜਾਂਦੇ ਨੇ। ਹੈ ਤੇ ਬੜੀ ਮਾਯੂਬ ਜੀ ਗੱਲ, ਲੇਕਿਨ ਅਗਰ ਇਹਨੂੰ ਵੇਲੇ ਦੇ ਉੱਤੇ ਇਹੋ ਜਿਹੇ ਕੰਮ ਨੂੰ ਨਾ ਡੱਕਿਆ ਜਾਏ ਜਾਂ ਤੋਏ ਲਾਨਤ ਨਾ ਕੀਤੀ ਜਾਏ ਤੇ ਇਹ ਵੱਧਦੇ ਜਿਹੜੇ ਨੇ ਫਿਰ ਇੰਨਾ ਕੁ ਵੱਧ ਜਾਂਦੇ ਨੇ ਕਿ ਮੇਰਾ ਖਿਆਲ ਹੈ ਗਟਰ ਤੋਂ ਵੀ ਜ਼ਿਆਦਾ ਤੂਫਾਨ ਇੱਥੋਂ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਦੋ ਸਟੇਟਮੈਂਟਾਂ ਤੁਹਾਡੇ ਸਾਹਮਣੇ ਰੱਖਣੀਆਂ ਨੇ। ਦੋਨੋਂ ਲੋਕੀ ਜਿਹੜੇ ਨੇ ਉਹ ਮਰੀਮ ਨਵਾਜ਼ ਤੇ ਚੌਧਰੀ ਨਿਜ਼ਾਮਦੀਨ ਦੇ ਬੜੇ ਕਰੀਬੀ ਨੇ। ਇੱਕ ਸ਼ਖਸੀਅਤ ਤੇ ਸਾਬਕਾ ਤੁਹਾਡੀ ਕੇਅਰ ਟੇਕਰ ਵਜ਼ੀਰ ਇਤਲਾਤ ਵੀ ਰਹੀ ਹੈ। ਜੀ ਹਾਂ, ਵਫਾਕੀ ਵਜ਼ੀਰ ਇਤਲਾਤ ਰਹੇ ਨੇ ਕੇਅਰ ਟੇਕਰ। ਮੁਰਤਜ਼ਾ ਸੁਲੰਗੀ ਸਾਹਿਬ ਇਹਨਾਂ ਦਾ ਨਾਮ ਹੈ। ਤੇ ਸਾਹਿਬ ਤੇ ਮੈਂ ਐਵੇਂ ਹੀ ਆਖਣ ਡਿਆ, ਆਖਣਾ ਤੇ ਨਹੀਂ ਸੀ ਚਾਹੀਦਾ, ਕਿਉਂਕਿ ਉਹ ਪੰਜਾਬੀ ਦੀ ਇੱਕ ਤੁਸੀਂ ਫਿਲਮ ਦਾ ਡਾਇਲੌਗ ਤੇ ਤੁਹਾਨੂੰ ਚੇਤਾ ਹੀ ਹੋਏਗਾ। ਹੁਣ ਇਹਨਾਂ ਦੇ ਮਾਂ ਪਿਓ ਅਗਰ ਹਯਾਤ ਨੇ ਤੇ ਅੱਲਾ ਉਹਨਾਂ ਨੂੰ ਜ਼ਿੰਦਗੀ ਦੇ, ਅਗਰ ਉੱਤੇ ਚਲੇ ਗਏ ਨੇ ਤੇ ਅੱਲਾ ਉਹਨਾਂ ਦੀ ਮਗਫਰਤ ਫਰਮਾਏ। ਲੇਕਿਨ ਕਿਤੇ ਨਾ ਕਿਤੇ ਕੋਈ ਰੌਲਾ ਤੇ ਰਹਿ ਗਿਆ। ਐਵੇਂ ਹੀ ਤੇ ਉਸ ਫਿਲਮ 'ਚ ਨਹੀਂ ਸੀ ਆਖਿਆ ਗਿਆ ਵੀ ਸਾਲੀ ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ। ਤੇ ਇਹਨਾਂ ਦਾ ਇਹ ਟਵੀਟ ਤੁਹਾਡੇ ਸਾਹਮਣੇ ਰੱਖਦੇ ਹਾਂ। ਇਹ ਬੁਸ਼ਰਾ ਬੀਬੀ ਦੇ ਬਾਰੇ ਟਵੀਟ ਕੀਤਾ ਹੈ, ਮੈਂ ਤੇ ਪੜ੍ਹ ਨਹੀਂ ਸਕਦਾ। ਇਹ ਮਰੀਮ ਸਾਹਿਬਾ ਦੇ ਬਾਰੇ ਟਵੀਟ ਹੁੰਦਾ, ਮੈਂ ਤਦ ਵੀ ਨਹੀਂ ਸੀ ਪੜ੍ਹ ਸਕਦਾ। ਇਹ ਕਿਸੇ ਵੀ ਖਾਤੂਨ ਦੇ ਬਾਰੇ, ਸਾਡੇ ਸਿਆਸੀ ਮੁਖਾਲਫ ਦੇ ਘਰ ਦੀ ਖਾਤੂਨ ਦੇ ਬਾਰੇ ਹੋਵੇ ਜਾਂ ਕਿਸੇ ਦੇ ਵੀ ਬਾਰੇ ਹੋਵੇ, ਅਸੀਂ ਕਲਸੂਮ ਨਵਾਜ਼ ਸਾਹਿਬਾ ਹੋਣ, ਮਰੀਮ ਨਵਾਜ਼ ਸਾਹਿਬਾ ਹੋਣ, ਤੁਸੀਂ ਗੌਰ ਕੀਤਾ ਹੋਏਗਾ ਮੈਂ ਉਹਨਾਂ ਨੂੰ ਬਾਜੀ ਆਖਦਾ। ਤੁਹਾਡੇ 'ਚ ਬੜੇ ਸਾਰੇ ਲੋਕ ਮੇਰਾ ਮਜ਼ਾਕ ਉਡਾਉਂਦੇ ਨੇ ਇਸ ਗੱਲ ਦੇ ਉੱਤੇ, ਬੜੇ ਸਾਰੇ ਮੈਨੂੰ ਤਨਕੀਦ ਵੀ ਕਰਦੇ ਨੇ ਕਿ ਤੁਸੀਂ ਉਹਨਾਂ ਨੂੰ ਬਾਜੀ ਕਿਉਂ ਆਖਦੇ ਹੋ। ਉਹਦੀ ਵਜ੍ਹਾ ਹੀ ਇਹ ਹੈ ਕਿਉਂਕਿ ਮੁਖਾਲਫ ਨੇ। ਅਗਰ ਉਹ ਸਾਡੀ ਆਪਣੀ ਪਾਰਟੀ ਦੀ ਹੋਣ ਤਾਂ ਸ਼ਾਇਦ ਮੈਂ ਉਹਨਾਂ ਨੂੰ ਏਡਾ ਤਰੱਦਦ ਦੇ ਨਾਲ ਬਾਜੀ ਨਾ ਆਖਾਂ, ਮੈਂ ਉਹਨਾਂ ਨੂੰ ਮੈਡਮ ਆਖ ਕੇ ਜਾਂ ਕੁਝ ਹੋਰ ਆਖ ਕੇ ਗੱਲ ਕਰ ਲਾਂ। ਲੇਕਿਨ ਬਾਜੀ ਮੈਂ ਇਸ ਤੋਂ ਆਖਣਾ ਕਿ ਕਿਉਂਕਿ ਸਿਆਸੀ ਮੁਖਾਲਫਤ ਹੈ ਤੇ ਕਿਤੇ ਇਹ ਨਾ ਹੋਵੇ ਕਿ ਮੈਂ ਉਹਨਾਂ ਦੇ ਕਿਰਦਾਰ ਦੇ ਉੱਤੇ ਕੋਈ ਹਮਲਾ ਕਰ ਰਿਹਾ ਜਾਂ ਮੈਂ ਉਹਨਾਂ ਦੇ ਨਾਲ ਕੋਈ ਬਦਤਮੀਜ਼ੀ ਕਰ ਰਿਹਾ। ਤੁਹਾਨੂੰ ਤਾਂ ਪਤਾ ਹੀ ਹੈ ਕਿ ਆਸਮਾ ਸ਼ਰਾਜ਼ੀ ਸਾਹਿਬਾ ਵਰਗੀਆਂ ਸਾਡੀਆਂ ਜਿਹੜੀਆਂ ਭੈਣਾਂ ਨੇ, ਮੈਂ ਉਹਨਾਂ ਨੂੰ ਵੀ ਇਸੇ ਤੋਂ ਹੀ ਬਾਜੀ ਆਨਾ ਬਚਣ ਵਾਸਤੇ ਅਸਲ ਦੇ ਵਿੱਚੋਂ, ਕਿ ਉਹ ਤੇ ਔਰਤ ਕਾਰਡ ਕੱਢੀ ਖਲੋਤੀਆਂ ਨੇ। ਔਰਤ ਕਾਰਡ ਕਾਹਦਾ, ਛੁਰੀ ਹੈ ਉਹਨਾਂ ਦੇ ਹੱਥ, ਜਿਸ ਵੇਲੇ ਦਿਲ ਕਰਦਾ ਢਿੱਡ 'ਚ ਮਾਰ ਦਿੰਦੀਆਂ ਨੇ। ਬਹਰਲ ਔਰਤ ਕਾਰਡ ਇਹਨਾਂ ਤੇ ਕੋਈ ਨਹੀਂ ਨਿਕਲਦਾ। ਅਗਰ ਇਹ ਹੀ ਗੱਲਬਾਤ ਇਸੇ ਮੁਰਤਜ਼ਾ ਸੁਲੰਗੀ ਨੇ ਕਿਤੇ ਪੀਪਲਸ ਪਾਰਟੀ ਦੀ ਕਿਸੇ ਖਾਤੂਨ ਬਾਰੇ ਕੀਤੀ ਹੁੰਦੀ ਜਾਂ ਮਰੀਮ ਨਵਾਜ਼ ਸਾਹਿਬ, ਮੈਂ ਨਹੀਂ ਆਂਦਾ ਕਰਨੀ ਚਾਹੀਦੀ, ਬਿਲਕੁਲ ਨਹੀਂ ਕਰਨੀ ਚਾਹੀਦੀ, ਕਿਸੇ ਬਾਰੇ ਵੀ ਨਹੀਂ ਕਰਨੀ ਚਾਹੀਦੀ, ਲੇਕਿਨ ਅਗਰ ਇਹ ਕੀਤੀ ਹੁੰਦੀ ਤੇ ਹੁਣ ਤੱਕ ਆਸਮਾ ਸ਼ਰਾਜ਼ੀ ਸਾਹਿਬਾ ਨੇ ਇੰਨਾ ਕੁ ਰੌਲਾ ਪਾਉਣਾ ਸੀ ਕਿ ਯੂਰਪ ਦੀ ਕਿਸੇ ਨਾ ਕਿਸੇ ਸਹਾਫਤੀ ਤਨਜ਼ੀਮ ਨੇ ਹੁਣ ਤੱਕ ਉਹਨਾਂ ਨੂੰ ਫ੍ਰੀ ਜਰਨਲਿਜ਼ਮ ਦੇ ਉੱਤੇ ਅਵਾਰਡ ਦੇ ਛੱਡਣਾ ਸੀ, ਕਿਉਂਕਿ ਉਹਨਾਂ ਨੇ ਔਰਤਾਂ ਦੇ ਹਕੂਕ ਦੇ ਉੱਤੇ ਇੰਨਾ ਰੌਲਾ ਪਾ ਛੱਡਣਾ ਸੀ। ਪਰ ਹੁਣ ਕਿਉਂਕਿ ਰੌਲਾ ਅਗਲੇ ਪਾਸੇ ਜਿਹੜਾ ਉਹ ਇਮਰਾਨ ਖਾਨ ਦੀ ਘਰ ਵਾਲੀ ਹੈ, ਮਤਲਬ ਉਹਨਾਂ ਦੀ ਬੇਗਮ ਨੇ, ਜ਼ੌਜਾ ਹੈ, ਬੁਸ਼ਰਾ ਬੀਬੀ ਹੈ, ਤੇ ਜ਼ਰਾ ਅਲਫਾਜ਼ ਵੇਖ ਲਓ। ਸਿਆਸੀ ਮੁਖਾਲਫਤ ਆਪਣੀ ਜਗ੍ਹਾ ਔਰ ਇਮਰਾਨ ਖਾਨ ਸਾਹਿਬ ਨਾਲ ਸਿਆਸੀ ਮੁਖਾਲਫਤ ਆਪਣੀ ਜਗ੍ਹਾ, ਪਰ ਕਿਸੇ ਦੀ ਵੀ ਧੀ ਭੈਣ, ਬੇਗਮ, ਭਰਜਾਈ, ਕੋਈ ਵੀ ਰਿਸ਼ਤਾ ਹੋਵੇ, ਉਹਦੇ ਵਿੱਚ ਤੁਸੀਂ ਇਹੋ ਜਿਹੀਆਂ ਗੱਲਾਂ ਆਇਆ ਕਰ ਸਕਦੇ ਹੋ। ਆਇਆ ਮੈਂ ਸ਼ਹਿਬਾਜ਼ ਸ਼ਰੀਫ ਸਾਹਿਬ ਦੀਆਂ ਬੇਟੀਆਂ ਜਾਂ ਉਹਨਾਂ ਦੀਆਂ ਜਿਹੜੀਆਂ ਬਹੂਆਂ ਨੇ, ਜਾਂ ਮਰੀਮ ਨਵਾਜ਼ ਸਾਹਿਬਾ ਜਾਂ ਉਹਨਾਂ ਦੀਆਂ ਬਹੂਆਂ ਜਾਂ ਉਹਨਾਂ ਦੇ ਘਰ ਦੀਆਂ ਖਵਾਤੀਨ ਦੇ ਬਾਰੇ ਇਹ ਗੱਲ ਕਰ ਸਕਣਾ। ਆਇਆ ਮੈਂ ਮਰੀਮ ਔਰੰਗਜ਼ੇਬ, ਉਜ਼ਮਾ ਬੁਖਾਰੀ, ਉਹਨਾਂ ਦੇ ਬਾਰੇ ਗੱਲਾਂ ਕਰ ਸਕਦਾ। ਸਾਡੀ ਤੇ ਨਾ ਅਕਲ ਇਸ ਗੱਲ ਦੀ ਇਜਾਜ਼ਤ ਦਿੰਦੀ ਹੈ ਤੇ ਨਾ ਤਰਬੀਅਤ ਇਸ ਗੱਲ ਦੀ ਇਜਾਜ਼ਤ ਦਿੰਦੀ ਹੈ। ਬਹਰਹਾਲ ਮੁਰਤਜ਼ਾ ਸੁਲੰਗੀ ਦੇ ਬਾਰੇ ਮੈਨੂੰ ਪਤਾ ਤੇ ਸੀ ਕਿ ਬਹੁਤ ਵੱਡਾ ਚਵਲ ਹੈ, ਲੇਕਿਨ ਇੰਨਾ ਨਹੀਂ ਸੀ ਪਤਾ ਕਿ ਮਾਜ਼ਰਤ ਦੇ ਨਾਲ ਏਡਾ ਵੱਡਾ ਚਵਲ ਹੈ। ਹੁਣ ਮੈਨੂੰ ਸਮਝ ਆਈ ਹੈ ਇਹ ਹਰ ਖਿੱਤੇ ਦੇ ਵਿੱਚ ਜਿਹੜੇ ਲੋਕ ਸਿਆਣੇ ਨੇ ਉਹ ਨਿਚੋੜ ਕੱਢ ਕੇ ਗੱਲਾਂ ਕਰਦੇ ਨੇ। ਐਵੇਂ ਉਹਨਾਂ ਨੇ ਗੱਲਾਂ ਨਹੀਂ ਕੀਤੀਆਂ ਹੁੰਦੀਆਂ। ਇਸੇ ਤੋਂ ਆਂਦੇ ਨੇ ਵੀ ਸਿਆਣੇ ਦਾ ਆਖਿਆ ਤੇ ਔਲੇ ਦਾ ਖਾਧਾ ਕਿਤੇ ਬੜੇ ਹੀ ਚਰੋਕਣੇ ਵੇਲੇ ਤੋਂ ਬਾਅਦ ਪਤਾ ਲੱਗਦਾ। ਹੁਣ ਸਮਝ ਆਈ ਹੈ ਵੀ ਝੰਗ ਦੀ ਧਰਤੀ ਜਿਹੜੀ ਕਿ ਹੀਰ ਦੀ ਧਰਤੀ ਹੈ, ਉੱਥੇ ਕਿਉਂ ਉਹਨਾਂ ਨੇ ਚਵਲ ਵਾਸਤੇ ਵੀ 3 ਲੈਵਲ ਬਣਾਏ ਨੇ। ਜਿਹੜਾ ਥੋੜ੍ਹਾ ਜਿਹਾ ਘੱਟ ਚਵਲ ਹੁੰਦਾ ਜਾਂ ਆਮ ਚਵਲ ਹੁੰਦਾ ਉਹਨੂੰ ਚਵਲ ਆਖਦੇ ਨੇ, ਜਿਹੜਾ ਉਸ ਤੋਂ ਜ਼ਰਾ ਵੱਧ ਚਵਲ ਹੁੰਦਾ ਉਹਨੂੰ ਚਵਲੀਟ ਆਖਦੇ ਨੇ, ਅਤੇ ਜਿਹੜਾ ਫਿਰ ਸਾਰੀਆਂ ਹੱਦਾਂ ਹੀ ਪਾਰ ਕਰਦੇ ਉਹਨੂੰ ਚਬਲੌਟ ਆਖਦੇ ਨੇ। ਇਹ ਹੁਣ ਮੈਨੂੰ ਨਹੀਂ ਪਤਾ ਕਿ ਤੁਸੀਂ ਇਹਨਾਂ ਨੇ, ਮੇਰਾ ਤਾਂ ਖਿਆਲ ਹੈ ਵੀ ਇਹਨਾਂ ਨੇ ਚਬਲੌਟ ਤੋਂ ਵੀ ਉੱਤੇ ਕੋਈ ਸੁਪਰਲੇਟਿਵ ਡਿਗਰੀ ਜਿਹੜੀ ਹੈ ਉਹ ਸੁਲੰਗੀ ਸਾਹਿਬ ਨੂੰ ਦੇਣਾ ਪਏਗਾ, ਕਿਉਂਕਿ ਇੱਥੇ ਮੈਨੂੰ ਉਹ ਚੇਤਾ ਆਉਣ ਡਿਆ ਵੀ ਸਾਲੀ ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ। ਇਹ ਉਹ ਲੋਕ ਨੇ, ਮੇਰਾ ਖਿਆਲ ਘੁੱਟ ਭਰਿਆ ਹੋਣਾ ਕਿਤੇ ਰਾਤ ਨੂੰ, ਪਤਾ ਨਹੀਂ ਹੁਣ ਪਾਣੀ ਦਾ ਕਿ ਕਿਹੜੀ ਸ਼ੈ ਦਾ, ਕਿਉਂਕਿ ਜਿਸ ਵੇਲੇ ਟਵੀਟ ਕੀਤਾ ਉਸ ਵੇਲੇ ਇਨਸਾਨੀ ਹਾਲਤ 'ਚ ਤੇ ਇਨਸਾਨ ਹੋਣਾ ਨਹੀਂ। ਅਗਰ ਇਨਸਾਨੀ ਹਾਲਤ 'ਚ ਹੁੰਦਾ ਤਾਂ ਇੱਕ ਔਰਤ ਦੇ ਬਾਰੇ ਇਹੋ ਜਿਹੀਆਂ ਗੱਲਾਂ ਨਾ ਕਰਦਾ। ਬਹਰਹਾਲ
ਬੇਸ਼ਰਮੀ ਹੈ ਕਿ ਵੱਧ ਤੋਂ ਵੱਧ ਹੈ। ਇਹਨੂੰ ਇਹ ਹੀ ਹੈ ਵੀ ਜਿਸ ਵੇਲੇ ਹਕੂਮਤ ਆਈ ਅਗਰ ਇਮਰਾਨ ਖਾਨ ਦੀ, ਮੈਂ ਕਿਹੜਾ ਪਾਕਿਸਤਾਨ ਰਹਿਣਾ, ਮੈਂ ਉੱਥੋਂ ਬਾਹਰ ਆ ਜਾਣਾ। ਅਤੇ ਇਹ ਤਾਂ ਚਲੋ ਠੀਕ ਹੈ, ਪਰ ਤੈਨੂੰ ਜਿਹੜੇ ਰੱਖਣ ਵਾਲੇ ਨੇ, ਜਿਹੜੇ ਤੇਰੇ ਸਾਈ ਨੇ ਵੀਰ ਮੇਰੇ ਆ, ਉਹਨਾਂ ਤਾਂ ਉੱਥੇ ਹੀ ਰਹਿਣਾ ਹੈ ਨਾ। ਇਹੋ ਜਿਹੀਆਂ ਗੱਲਾਂ ਦੇ ਹਿਸਾਬ ਦੇਣੇ ਪੈਂਦੇ ਨੇ, ਇਹੋ ਜਿਹੀਆਂ ਗੱਲਾਂ ਦੇ ਅਦਾਲਤੀ ਹਿਸਾਬ ਵੀ ਹੋਣੇ ਨੇ, ਸਿਆਸੀ ਹਿਸਾਬ ਵੀ ਹੋਣੇ ਨੇ, ਜ਼ਾਹਿਰ ਦੇਣੇ ਪੈਣੇ ਨੇ। ਜ਼ੁਬਾਨ ਇਸਤੇਮਾਲ ਕਰਨ ਤੋਂ ਪਹਿਲਾਂ ਇੰਨਾ ਸੋਚ ਲਓ ਵੀ ਜਦੋਂ ਤੁਸੀਂ ਕਿਸੇ ਦੇ ਘਰ ਦੇ ਬਾਰੇ ਜ਼ੁਬਾਨ ਇਸਤੇਮਾਲ ਕਰਨੀ ਹੈ ਤੇ ਫਿਰ ਉਹਦਾ ਕੋਈ ਨਾ ਕੋਈ ਜਵਾਬ ਵੀ ਆਉਣਾ। ਹਾਂ, ਇਹ ਗੱਲ ਦਰੁਸਤ ਹੈ ਵੀ ਜਵਾਬ ਇਹੋ ਜਿਹਾ ਨਹੀਂ ਆਏਗਾ, ਜਵਾਬ ਕਾਨੂੰਨੀ ਆਏਗਾ, ਜਵਾਬ ਸਿਆਸੀ ਆਏਗਾ। ਤੁਹਾਡੇ ਤਰ੍ਹਾਂ ਤੋਹਫਨ ਵਾਲਾ ਜਵਾਬ ਤਾਂ ਨਹੀਂ ਆ ਸਕਦਾ। ਉਹ ਅਲੱਗ ਗੱਲ ਹੈ ਕਿ ਉਸ ਦੇ ਬਾਵਜੂਦ ਸਾਡੇ ਖਿਲਾਫ ਔਰਤ ਕਾਰਡ ਜਿਹੜਾ ਹੈ ਉਹ ਭਰਮਾਰ ਤਰੀਕੇ ਦੇ ਨਾਲ ਜਿਸ ਵੇਲੇ ਦਿਲ ਕੀਤਾ ਵਨ ਸਵੰਨਾ ਔਰਤ ਕਾਰਡ ਜਿਹੜਾ ਹੈ ਉਹ ਆਸਮਾ ਸ਼ਰਾਜ਼ੀ ਸਾਹਿਬਾ ਇਸਤੇਮਾਲ ਕਰਦੀਆਂ ਨੇ ਜਿਸ ਵੇਲੇ ਉਹਨਾਂ ਦਾ ਦਿਲ ਕਰਦਾ ਹੈ। ਅੱਛਾ ਜੀ, ਇਹ ਤਾਂ ਇੱਕ ਸਟੇਟਮੈਂਟ ਹੈ। ਅਗਲੇ ਪਾਸੇ ਵੇਖ ਲਓ, ਇਹ ਦਾਦਾ ਜੀ ਨੇ ਮਰੀਮ ਨਵਾਜ਼ ਸਾਹਿਬਾ ਦੇ, ਇੱਕ ਤੇ ਮੀਆਂ ਸ਼ਰੀਫ ਸਾਹਿਬ ਸਨ ਉਹਨਾਂ ਦੇ ਦਾਦਾ, ਇਹਨਾਂ ਨੂੰ ਵੀ ਉਹ ਦਾਦਾ ਹੀ ਆਖਦੇ ਨੇ ਅਤੇ ਸੋਸ਼ਲ ਮੀਡੀਆ 'ਤੇ ਆਖਦੇ ਨੇ। ਮੈਨੂੰ ਨਹੀਂ ਪਤਾ ਕਿਉਂ ਮਰੀਮ ਸਾਹਿਬਾ ਇਹਨਾਂ ਨੂੰ ਫੋਲੋ ਵੀ ਕਰਦੇ ਨੇ ਅਤੇ ਇਹ ਵੀ ਇਸੇ ਤਰ੍ਹਾਂ ਦਾ ਤੋਹਫਨ ਅਤੇ ਗੰਦੀ ਜ਼ੁਬਾਨ ਇਸਤੇਮਾਲ ਕਰਦੇ ਨੇ। ਇੱਥੇ ਵੀ ਇਹ ਮੇਰਾ ਖਿਆਲ ਉਸ ਤੋਂ ਵੀ ਗਾਹ ਨੇ। ਇਹਨਾਂ ਦੇ ਉੱਤੇ ਉਹ ਮਜ਼ਾ ਨਾ ਸਵਾਦ ਵਾਲੀ ਗੱਲ ਵੀ ਮੇਰਾ ਖਿਆਲ ਘੱਟ ਹੀ ਹੈ ਅਤੇ ਉਹ ਸੁਪਰਲੇਟਿਵ ਡਿਗਰੀ ਚਬਲ ਚਬਲੀਟ ਚਬਲੌਟ ਉਹ ਵੀ ਛੋਟਾ ਕੰਮ ਹੈ। ਇੱਥੇ ਕੋਈ ਨਵਾਂ ਹੀ ਕੰਮ ਇਜਾਦ ਕਰਨਾ ਪੈਣਾ ਹੈ। ਇਹਨਾਂ ਇਮਰਾਨ ਖਾਨ ਸਾਹਿਬ ਦਾ ਨਾਂ ਲਏ ਬਗੈਰ ਉਹਨਾਂ ਨੂੰ ਫਾਂਸੀ ਦੀ ਗੱਲ ਕਰਨ ਡਏ ਨੇ ਅਤੇ ਇਹਨਾਂ ਨੂੰ ਵੀ ਪਤਾ ਨਹੀਂ, ਰੱਬ ਚੇਤੇ ਨਹੀਂ, ਅਤੇ ਇਹਨਾਂ ਨੂੰ ਵੀ ਪਤਾ ਨਹੀਂ, ਇਸ ਗੱਲ ਦਾ ਚੇਤਾ ਨਹੀਂ ਕਿ ਇਹ ਵੇਲੇ ਬਦਲ ਜਾਂਦੇ ਨੇ ਅਤੇ ਇਹ ਗੱਲਾਂ ਬਦਲ ਜਾਣੀਆਂ ਨੇ। ਕੱਲ੍ਹ ਤੱਕ ਤੁਸੀਂ ਫਰੀਡਮ ਫਾਈਟਰਸ ਹੋ ਅਤੇ ਅੱਜ ਤੁਸੀਂ ਜਿਹੜਾ ਉਹ ਬੂਟਾਂ ਦੇ ਵਿੱਚੋਂ ਨਿਕਲ ਨਹੀਂ ਰਹੇ ਅਤੇ ਆਪਣੇ ਸਿਆਸੀ ਮੁਖਾਲਫੀਨ ਵਾਸਤੇ ਤੁਹਾਡੀ ਜਿਹੜੀ ਜ਼ੁਬਾਨ ਹੈ ਅਤੇ ਅੰਦਾਜ਼ ਹੈ ਉਹ ਐਡਾ ਕੁ ਘਟੀਆ ਹੋ ਗਿਆ ਹੈ ਕਿ ਤੁਹਾਨੂੰ ਆਪ ਨਹੀਂ ਸਮਝ ਆਉਣ ਡਈ ਵੀ ਇਹਦੇ 'ਚੋਂ ਇੰਨਾ ਤੋਹਫਨ ਆਉਣ ਡਿਆ ਵੀ ਜੇ ਤੁਸੀਂ ਆਪ ਸੁੰਘ ਲਿਆ, ਆਲਦੋ ਕਿ ਤੁਹਾਡੀ ਮੇਰਾ ਖਿਆਲ ਸੁੰਘਣ ਦੀ ਹਿੱਸ ਕਾਫੀ ਜ਼ਿਆਦਾ ਗੰਦੀ ਹੋਣੀ ਹੈ, ਲੇਕਿਨ ਉਸ ਦੇ ਬਾਵਜੂਦ ਤੁਸੀਂ ਮਰ ਜਾਓ। ਮਤਲਬ ਮਰ ਜਾਓ ਦਾ ਮਤਲਬ ਇਹ ਕਿ ਜੇ ਜਿੰਨਾ ਤੁਹਾਡਾ ਤੋਹਫਨ ਹੈ, ਮੈਂ ਨਹੀਂ ਆਂਦਾ ਵੀ ਤੁਸੀਂ ਜਾਨੋਂ ਮਰ ਜਾਓ, ਲੇਕਿਨ ਮੈਂ ਆਨਾ ਵੀ ਜਿੱਡਾ ਤੁਹਾਡਾ ਤੋਹਫਨ ਹੈ ਤੁਹਾਡੇ ਅੰਦਰ ਇਹ ਗੱਲਾਂ ਦੇ, ਉਹਨੂੰ ਤੁਸੀਂ ਆਪ ਸੁੰਘ ਲਓ, ਮਹਿਸੂਸ ਕਰ ਲਓ ਅਤੇ ਤੁਹਾਡਾ ਆਪਣਾ ਦਿਮਾਗ ਮਰ ਜਾਏ ਕਿ ਮੈਂ ਐਡੀ ਵੱਡੀ ਚਵਲ ਮਾਰੀ ਹੈ। ਬਹਰਹਾਲ ਅੱਗੇ ਚੱਲਨੇ, ਅਗਲੀ ਗੱਲ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖ ਰਹੇ। ਜੋ ਅੱਜ ਕੱਲ੍ਹ ਅਮਰੀਕਾ ਨੇ ਜੋ ਕੁਝ ਕਰ ਛੱਡਿਆ, ਜਿਹੜੇ ਟੈਕਸ ਲਾ ਸਕੇ ਨੇ, ਲਾ ਸਕੇ ਨੇ, ਟੈਰਿਫ ਲਾ ਸਕੇ ਨੇ, ਔਰ ਉਹਨਾਂ ਦਾ ਇੰਪੈਕਟ ਜ਼ਾਹਿਰ ਹੈ ਪਾਕਿਸਤਾਨ ਦੇ ਉੱਤੇ ਬੜਾ ਹੀ ਗੂੜਾ ਆਉਣ ਵਾਲਾ ਹੈ। ਜਿਹੜਾ ਇੰਪੈਕਟ ਆ ਰਿਹਾ ਉਹ ਇਹ ਆ ਰਿਹਾ ਕਿ ਮੈਂ ਸਿਰਫ ਤੁਹਾਨੂੰ ਇੱਕ ਚੀਜ਼ ਦੀ ਐਗਜ਼ਾਮਪਲ ਦੇ ਦਿੰਦਾ। ਆਈਫੋਨ ਜਿਹੜਾ ਉਹਦੀ ਕੀਮਤ ਤਕਰੀਬਨ ਹੁਣ ਆਖਣ ਡਏ ਨੇ ਵੀ 10 ਲੱਖ ਰੁਪਈਏ ਤੱਕ ਅੱਪੜ ਜਾਏਗੀ। ਇਹ ਜਿਹੜਾ ਨਵਾਂ ਟੈਰਿਫ ਲਾਇਆ ਹੈ ਇਹ ਤਕਰੀਬਨ 29-30% ਜਾਂ 28% ਜਿਹੜਾ ਟੈਰਿਫ ਹੈ ਇਹ 30% ਇਹਨੇ ਬਣ ਠਣ ਕੇ ਆਖਰ ਦੇ ਉੱਤੇ ਜਿਹੜੀ ਕੀਮਤ ਬਣਨੀ ਹੈ ਉਹ ਤਕਰੀਬਨ 30% ਤੇ ਟੈਰਿਫ ਲੱਗ ਜਾਣਾ ਅਤੇ ਉਹਦੇ ਨਾਲ ਜੋ ਮੌਜੂਦਾ ਕੀਮਤ ਸੀ ਆਈਫੋਨ ਦੀ ਪਾਕਿਸਤਾਨ 'ਚ ਉਹ ਹੁਣ 10 ਲੱਖ ਰੁਪਈਏ 'ਤੇ ਅੱਪੜ ਜਾਏਗੀ। ਇਹਦਾ ਮਤਲਬ ਕਿ ਹੁਣ ਟਿਕਟੋਕਰਾਂ ਵਾਸਤੇ ਬੜੀ ਮੁਸੀਬਤ ਹੈ। ਹੁਣ ਟਿਕਟੋਕ 'ਤੇ ਇਕੱਲੀ ਬਾਜੀ ਬਣਾਏਗੀ, ਲੇਕਿਨ ਟਿਕਟੋਕ ਤੋਂ ਚੇਤੇ ਆਇਆ ਵੀ ਇਹ ਸਿੰਧ ਪੁਲਿਸ ਵਾਲਿਆਂ ਨੇ ਵੀ ਕੰਮ ਅਖੀਰ 'ਤੇ ਅਪਣਾ ਦਿੱਤਾ। ਸਿੰਧ ਦੇ ਵਿੱਚ ਖੈਰ ਸਾਰੇ ਕੰਮ ਹੀ ਇੰਝ ਚੱਲਣ ਡਏ ਨੇ। ਹੁਣ ਨੂਨ ਲੀਗ ਵਾਲੇ ਦੱਸਣ ਡਏ ਨੇ ਵੀ ਸਿੰਧ ਦੇ ਵਿੱਚ ਸਿੰਧ ਪੁਲਿਸ ਦੀ ਵੀ ਖਬਰ ਸੁਣਾਉਣੀ ਹੈ, ਉੱਥੇ ਵੀ ਇੱਕ ਸਿੰਧ ਪੁਲਿਸ ਦੀ ਮੁਹਤਰਮਾ ਨੇ ਉਹ ਹਵਾਲਾਤ 'ਚ ਹੀ ਡਾਂਸ ਕਰੀ ਜਾ ਰਹੀਆਂ ਨੇ। ਚਲੋ ਬਹਰਹਾਲ ਉਹ ਤਾਂ ਬਾਅਦ 'ਚ ਗੱਲ ਕਰਨੇ, ਲੇਕਿਨ ਪਹਿਲਾਂ ਹਰ ਪਾਸੇ ਹੀ ਸਿੰਧ 'ਚ ਡਾਂਸ ਹੋਣ ਡਿਆ। ਜਿਵੇਂ ਸਿੰਧ ਪੁਲਿਸ ਡਾਂਸ ਕਰਨ ਡਈ ਹੈ, ਇੰਝ ਹੀ ਉੱਥੇ ਜਿਹੜੀ ਹਕੂਮਤ ਹੈ ਜਾਂ ਬਲਕਿ ਜ਼ਰਦਾਰੀ ਸਾਹਿਬ ਨੇ ਉਹਨਾਂ ਨੇ ਪਹਿਲਾਂ ਆਪ ਇਜਾਜ਼ਤ ਦੇ ਛੱਡੀ, ਪਰਮਿਸ਼ਨ ਦੇ ਛੱਡੀ, ਪਹਿਲਾਂ ਆਪ ਉਹਨਾਂ 'ਤੇ ਸਾਈਨ ਕਰ ਛੱਡੇ। ਉਹਨਾਂ ਮੀਟਿੰਗਸ ਦੇ ਵਿੱਚ ਬੈਠੇ, ਉਹਨਾਂ ਮੀਟਿੰਗ 'ਚ ਬਹਿ ਕੇ ਆਖਿਆ ਵੀ ਨਹਿਰਾਂ ਬਣਨੀਆਂ ਚਾਹੀਦੀਆਂ ਨੇ, 6 ਨਹਿਰਾਂ ਬਣਨੀਆਂ ਚਾਹੀਦੀਆਂ ਨੇ। ਪਿਛਲੇ ਪਾਸੇ ਪਾਣੀ ਕੋਈ ਨਹੀਂ। ਲਾਹੌਰ ਦੇ ਵਿੱਚ ਮਰੀਮ ਨਵਾਜ਼ ਨੇ ਕਾਨੂੰਨ ਨਵਾਂ ਪਾਸ ਕੀਤਾ ਹੈ, ਬਾਜੀ ਮਰੀਮ ਨਵਾਜ਼ ਨੇ, ਕਿ ਉੱਥੇ ਜਿਹੜਾ ਨਵਾਂ ਕਾਰਵਾਸ਼ ਨਹੀਂ ਬਣ ਸਕਦਾ ਕਿਉਂਕਿ ਲਾਹੌਰ ਦੇ ਵਿੱਚ ਪਾਣੀ ਦਾ ਘਾਟਾ ਹੈ, ਲਾਹੌਰ 'ਚ ਪਾਣੀ ਪੂਰਾ ਨਹੀਂ ਹੈਗਾ। ਪਰ ਅਗਲੇ ਪਾਸੇ ਨਹਿਰਾਂ 6 ਕੱਢਣੀਆਂ ਨੇ, ਉੱਥੇ ਆਉਂਦੇ ਨੇ ਪਿੱਛੋਂ ਵਾਫਰ ਪਾਣੀ ਚਨਾਹ ਦਾ ਜਿਹੜਾ ਹੈ ਅਤੇ ਸਤਲੁਜ ਦਾ ਅਤੇ ਪਤਾ ਨਹੀਂ ਕਿਹੜੇ ਕਿਹੜੇ ਦਰਿਆਰ ਦਾ, ਜੇਹਲਮ ਦਾ, ਉਹ ਵਾਫਰ ਪਾਣੀ ਥੱਲਿਓ ਜਾਣ ਡਿਆ। ਜੇ ਐਡਾ ਵਾਫਰ ਹੈ ਅਤੇ ਲਾਹੌਰ ਦੇ ਵਿੱਚ ਕਾਰਵਾਸ਼ ਹੀ ਬਣਾ ਲਓ 4 ਫਿਰ ਨਵੇਂ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਜ਼ਰਦਾਰੀ ਸਾਹਿਬ ਉੱਥੇ ਲੋਕਾਂ ਨੂੰ ਧੋਖਾ ਦੇਣ ਡਏ ਨੇ ਵੀ ਪਹਿਲਾਂ ਬਹਿ ਕੇ ਜਰਨੈਲਾਂ ਦੇ ਨਾਲ ਮੁੱਕ ਲਿਆ ਵੀ 6 ਨਹਿਰਾਂ ਕੱਢ ਲਓ, ਇਜਾਜ਼ਤ ਵੀ ਦੇ ਛੱਡੀ, ਹਰ ਸ਼ਹਿਰ ਦੇ ਉੱਤੇ ਟੁੱਕ ਲਿਆ ਜਿਹਨੂੰ ਆਂਦੇ ਨੇ, ਅਤੇ 9 ਅਰਬ ਰੁਪਈਆ ਆਪਣੇ ਪੁੱਤਰ ਨੂੰ ਡਿਵੈਲਪਮੈਂਟ ਫੰਡ ਦਾ ਦਵਾ ਦਿੱਤਾ ਅਤੇ ਫੀ MN ਨੂੰ 25 ਕਰੋੜ ਦਵਾ ਛੱਡਿਆ। ਜਿਸ ਵੇਲੇ ਉੱਥੋਂ ਸਿੰਧ ਦੀਆਂ ਜਿਹੜੀਆਂ ਮਕਾਮੀ ਪਾਰਟੀਆਂ ਨੇ ਉਹਨਾਂ ਨੇ ਜਿਸ ਵੇਲੇ ਉੱਥੇ ਡਾਂਗ ਸੋਟਾ ਹੋਏ, ਮਤਲਬ ਕਿ ਉਹ ਜਿਸ ਵੇਲੇ ਇhtਜਾਜ ਕਰਨਾ ਸ਼ੁਰੂ ਹੋਏ ਅਤੇ ਉਸ ਵੇਲੇ ਉੱਥੇ ਰੌਲਾ ਪੈ ਗਿਆ ਜਨਾਬ। ਅਤੇ ਜ਼ਰਦਾਰੀ ਸਾਹਿਬ ਨੂੰ ਸਮਝ ਆਈ ਵੀ ਇਹ ਸਿੰਧ ਦੇ ਵਿੱਚ ਤਾਂ ਵੋਟ ਬੈਂਕ ਖਤਮ ਹੋ ਜਾਏਗਾ ਅਤੇ ਉਹਨਾਂ ਨੇ ਵੀ ਫਿਰ ਰੌਲਾ ਪਾਉਣਾ ਸ਼ੁਰੂ ਕਰਤਾ ਵੀ ਇਹ ਨਹਿਰਾਂ ਨਹੀਂ ਬਣਨੀਆਂ ਚਾਹੀਦੀਆਂ।
ਫਿਰ ਤਕਰੀਰ ਦੇ ਵਿੱਚ ਨਹਿਰਾਂ ਦੀ ਮੁਖਾਲਫਤ ਕਰਨੀ ਪੈਣੀ ਸੀ। ਹੁਣ ਕੇਸ ਮੂੰਹ ਨਾ ਕਰਦੇ, ਉੱਤੇ ਤੇ ਇਜਾਜ਼ਤ ਦਿੱਤੀ ਸੀ, ਰਲ ਮਿਲ ਕੇ ਸਾਰੀਆਂ ਰਲੀਆਂ ਚੁਗਦੀਆਂ ਸੀ ਇਹਨਾਂ ਦੀਆਂ। ਫਿਰ ਆਪ ਹੁਣ ਰਿਪੋਰਟਰ ਹੀ ਆਉਂਦੇ ਨੇ, ਅਸੀਂ ਤੇ ਨਹੀਂ ਆਉਂਦੇ, ਅਸੀਂ ਤੇ ਕਿਸੇ ਦੀ ਬਿਮਾਰੀ ਦਾ ਮਜ਼ਾਕ ਨਹੀਂ ਉਡਾ ਸਕਦੇ। ਸੋਸ਼ਲ ਮੀਡੀਆ ਆਉਂਦਾ, ਫਿਰ ਐਵੇਂ ਕੈਵੀਂ ਦੇ ਬਿਮਾਰ ਹੋ ਗਏ, ਤਾਂ ਕਿ ਨਾ ਤਕਰੀਰ ਕਰਨੀ ਪਵੇ ਜਾ ਕੇ, ਤੇ ਨਾ ਉੱਥੇ ਖਲੋ ਕੇ ਦੱਸਣ ਵੀ ਇਹ ਨਹਿਰਾਂ ਬਣਨੀਆਂ ਠੀਕ ਸਨ ਕਿ ਗਲਤ ਸਨ। ਬਹਰਹਾਲ ਚੁੱਪ ਕਰਕੇ ਝਪੀਟ ਵੱਟ ਕੇ ਹਸਪਤਾਲ ਪਏ ਰਹੇ, ਤੇ ਹੁਣ ਮੇਰਾ ਖਿਆਲ ਕਿਸੇ ਨੂੰ ਨਹੀਂ ਪਤਾ ਵੀ ਕਿੱਧਰ ਨੇ। ਨਾਲ ਆਪ ਏਡੇ ਬਿਮਾਰ ਨੇ ਵੀ ਹਸਪਤਾਲ ਦਾਖਲ ਨੇ, ਤੇ ਪੁੱਤਰ 10 ਦਿਨ ਵਾਸਤੇ ਦੁਬਈ ਨਿਕਲ ਗਿਆ। ਇਹਨਾਂ ਦੇ ਕੰਮ ਵੇਖੋ, ਪੁੱਤਰ ਨੇ ਉੱਥੇ ਤਕਰੀਰ ਕੀਤੀ, ਬਸ ਐਵੇਂ ਗੋਂਗਲੂਆਂ ਤੋਂ ਮਿੱਟੀ ਝਾੜੀ, ਆਖਿਆ ਵੀ ਇਹ ਨਹਿਰਾਂ ਸ਼ਹਿਰਾਂ ਨਹੀਂ ਬਣਨੀਆਂ ਚਾਹੀਦੀਆਂ। ਅਗਲੇ ਦਿਨ ਜਹਾਜ਼ ਫੜਿਆ ਤੇ ਪੁੱਤਰ ਜਿਹੜਾ ਦੁਬਈ ਨਿਕਲ ਗਿਆ 10 ਦਿਨਾਂ ਵਾਸਤੇ। ਬਾਜੀ ਜਿਹੜੀ ਹੈ ਮਰੀਮ, ਉਹ ਜਨਾਬ ਤੁਰਕੀ ਤੇ ਬੇਲਾਰੂਸ ਜਾ ਰਹੀ ਹੈ, ਨਾਲ ਸ਼ਬਾਜ਼ ਸ਼ਰੀਫ ਵੀ, ਤੇ ਅੱਗੋਂ ਬਾਜੀ ਲੰਦਨ ਜਾ ਰਹੀ ਹੈ। ਤੇ ਬਸ ਝੂਠੋ 에ਅਰਫੋਰਸ ਦੇ ਜਹਾਜ਼ ਤੇ ਦੂਜੇ ਜਹਾਜ਼ ਤੁਹਾਡੇ ਪਿਓ ਦੇ ਹੀ ਨੇ, ਜ਼ਾਹਿਰ ਹੈ, ਸਾਡੇ ਤੇ ਹੈ ਨਹੀਂ। ਤੁਹਾਨੂੰ ਹੀ ਇਹ ਮੇਰਾ ਖਿਆਲ ਹੈ ਰਜਿਸਟਰੀ ਤੁਹਾਨੂੰ ਹੀ ਲੱਭੀ ਹੈ ਪਾਕਿਸਤਾਨ ਦੀ, ਤੇ ਤੁੰਨ ਕੇ ਰੱਖੋ ਜਨਾਬ। ਤੇ ਇਹ ਅੱਜ ਸਾਰਾ ਕੁਝ ਜਿਹੜਾ ਹੋ ਰਿਹਾ। ਬਹਰਹਾਲ ਅਗਲੇ ਪਾਸੇ ਚੱਲਨੇ। ਅਗਲੇ ਪਾਸੇ ਇਹ ਹੈ ਕਿ ਸ਼ੇਖ ਵਕਾਸ ਅਕਰਮ ਜਿਹੜੇ ਇਨਫੋਰਮੇਸ਼ਨ ਸੈਕਟਰੀ ਨੇ ਪਾਕਿਸਤਾਨ ਤਹਿਰੀਕ ਇਨਸਾਫ ਦੇ, ਉਹਨਾਂ ਦੇ ਬਾਰੇ ਇੱਕ ਇਹਨਾਂ ਨੇ ਝੂਠਾ ਸਕੈਂਡਲ ਸੋਸ਼ਲ ਮੀਡੀਆ ਤੇ ਬਣਾਇਆ। ਇੱਕ ਲਾਹੌਰ ਦੇ ਵਿੱਚ ਕੋਈ ਅੱਡਾ ਸੀ, ਅੱਡਾ ਕਹਿ ਲਓ ਜਾਂ ਕੋਈ ਘਰ ਕਹਿ ਲਓ ਜਾਂ ਫਾਰਮ ਹਾਊਸ ਕਹਿ ਲਓ, ਮੈਨੂੰ ਤਾਂ ਨਹੀਂ ਪਤਾ ਕਿਹੜਾ ਥਾਂ ਸੀ। ਉੱਥੇ ਕੋਈ ਡਾਂਸ ਪਾਰਟੀ ਹੋ ਰਹੀ ਸੀ, ਤੇ ਨਾਲ ਕੋਈ ਹੋ ਸਕਦਾ ਡਰੱਗਸ ਵਗੈਰਾ। ਚੇਤਾ ਨਾ ਤੁਹਾਨੂੰ, ਅਸੀਂ ਵਿਖਾਇਆ ਸੀ ਕਿ ਉਹ ਉਹਨਾਂ ਦੀਆਂ ਵੀਡੀਓ ਵੀ ਬਣਾ ਰਹੇ ਸਨ ਤੇ ਉਹਨਾਂ ਦੀਆਂ ਤਸਵੀਰਾਂ ਵੀ ਬਣਾ ਰਹੇ ਸਨ ਉੱਥੋਂ, ਜਿਹੜੀਆਂ ਖਵਾਤੀਨ ਤੇ ਮਰਦ ਜਿਹੜੇ ਫੜੇ ਸਨ। ਤੇ ਅਸੀਂ ਉਸ ਗੱਲ ਦੇ ਉੱਤੇ ਇਤਰਾਜ਼ ਕੀਤਾ ਸੀ ਕਿ ਬੜਾ ਮਾਯੂਬ ਹੈ, ਇਹ ਇੰਜ ਨਹੀਂ ਕਰਨਾ ਚਾਹੀਦਾ, ਤੁਹਾਨੂੰ ਉੱਥੇ ਲੋਕਾਂ ਦੀਆਂ ਤਸਵੀਰਾਂ ਤੇ ਵੀਡੀਓ ਨਹੀਂ ਬਣਾਉਣੀਆਂ ਚਾਹੀਦੀਆਂ। ਬਹਰਹਾਲ ਇਹਨਾਂ ਨੇ ਬਣਾਈਆਂ, ਤੇ ਹੁਣ ਉੱਥੇ ਜਿਹੜਾ ਮਾਮਲਾ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਇਹ ਜਿਹੜੀ ਉਹ ਸਾਰੀ ਵੀਡੀਓ ਸੀ, ਉਹ ਸ਼ੇਖ ਵਕਾਸ ਅਕਰਮ ਦੇ ਗੱਲ ਪਾਤੀ। ਆਖਿਆ ਕਿ ਜੀ ਇਹ ਉਹਨਾਂ ਦੇ ਹੋਟਲ ਤੇ ਜਾਂ ਝੰਗ ਦੇ ਵਿੱਚ ਉਹਨਾਂ ਦੇ ਕਿਸੇ ਥਾਂ ਟਿਕਾਣੇ ਤੇ ਇਹ ਛਾਪਾ ਪਿਆ ਤੇ ਇਹ ਕੁੜੀਆਂ ਉੱਥੇ ਸਨ। ਇਹ ਬਿਲਕੁਲ ਇਸ ਤਰ੍ਹਾਂ ਨਹੀਂ ਹੈ। ਸ਼ੇਖ ਵਕਾਸ ਅਕਰਮ ਸਾਹਿਬ ਦਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ। ਇਹ ਸਾਰਾ ਕੁਝ ਝੰਗ 'ਚ ਨਹੀਂ ਹੋਇਆ, ਇਹ ਲਾਹੌਰ ਹੋਇਆ। ਤੇ ਇਹ ਲਾਹੌਰ ਪੁਲਿਸ ਦਾ ਕਾਰਨਾਮਾ ਹੈ, ਇਹਦਾ ਸ਼ੇਖ ਵਕਾਸ ਦੇ ਨਾਲ ਕੋਈ ਲੈਣ ਦੇਣ ਨਹੀਂ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਹੈ ਉਹ ਸਰਗੋਧੇ ਤੋਂ ਹੈ, ਔਰ ਖਬਰ ਬੜੀ ਇੰਟਰਸਟਿੰਗ ਹੈ। ਸਰਗੋਧੇ ਤੋਂ ਖਬਰ ਇਹ ਹੈ ਕਿ ਥਾਣਾ ਮੁਹੱਰਰ ਨਸਰ ਇਕਬਾਲ, ਉਹਨੇ ਆਖਿਆ ਵੀ ਅਸੀਂ ਇਕੱਲੇ ਨਹੀਂ ਖਰਾਬ, ਇੱਥੇ ਸਾਰੇ ਨੇ ਜਨਾਬ, ਜਦੋਂ ਹੋਵੇਗਾ ਹਿਸਾਬ ਉਦੋਂ ਵੇਖ ਲਾਂਗੇ। ਇਹ ਜਿਹੜਾ ਨਸਰ ਹੈ, ਨਸਰ ਇਕਬਾਲ ਮੁਹੱਰਰ, ਇਹਨੇ ਆਖਿਆ ਵੀ ਜਦੋਂ ਆਸਿਮ ਮੁਨੀਰ ਸਾਹਿਬ ਨੇ ਬਣਾ ਛੜਿਆ ਪੀਕਾ ਕਾਨੂੰਨ, ਤੇ ਭਾਵੇਂ ਉਹਨੇ PTI ਨੂੰ ਠੋਕਣ ਵਾਸਤੇ ਬਣਾਇਆ, ਤੇ ਮੇਰਾ ਕੀ ਜਾਂਦਾ, ਮੇਰੇ ਪਿਓ ਦਾ ਕੀ ਜਾਂਦਾ। ਹੁਣ ਸੱਚਾ ਤੇ ਬਣਾ ਦਿੱਤਾ, ਤੇ ਹੁਣ ਠੋਕੀ ਆਓ, ਅਸੀਂ ਵੀ ਠੋਕ ਲਈਏ। ਉਹਨਾਂ ਆਖਿਆ ਜੇ ਆਸਿਮ ਮੁਨੀਰ ਸਾਹਿਬ PTI ਨੂੰ ਠੋਕ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ ਠੋਕ ਸਕਦੇ, ਉਹਨਾਂ ਆਖਿਆ। ਉਹਨਾਂ ਜਨਾਬ ਇੱਕ ਕੇਸ ਦਰਜ ਕੀਤਾ। ਲੋਕਲ ਰਿਪੋਰਟਰ ਸੀ, ਸਾਫੀ ਸੀ, ਉਸਾਮਾ, ਉਹਨੇ ਕਿਤੇ WhatsApp ਗਰੁੱਪ ਦੇ ਵਿੱਚ ਕਰਪਸ਼ਨ ਦਾ ਬਾਦਸ਼ਾਹ ਆਖ ਦਿੱਤਾ ਇਸ ਥਾਣੇ ਦੇ ਮੁਹੱਰਰ ਨਸਰ ਇਕਬਾਲ ਨੂੰ। ਸਰਗੋਧੇ ਦਾ ਇਹ ਥਾਣੇ ਦਾ ਮੁਹੱਰਰ ਹੈ। ਉਹਨੇ ਆਖਿਆ ਵੀ ਲੈ ਬਈ ਕਾਕਾ, ਜਨਰਲ ਆਸਿਮ ਮੁਨੀਰ ਸਾਹਿਬ ਨੇ ਜੇ ਆਪਣੇ ਸਿਆਸੀ ਮੁਖਾਲਫਾਂ ਵਾਸਤੇ ਬਣਾਇਆ, ਤੇ ਅਸੀਂ ਕਿਉਂ ਨਾ ਇਸਤੇਮਾਲ ਕਰੀਏ। ਉਹਨੇ ਜਨਾਬ ਸਾਫੀ ਉਸਾਮਾ ਦੇ ਉੱਤੇ ਪੀਕਾ ਦੇ ਤਹਿਤ ਆਪਣੇ ਹੀ ਥਾਣੇ 'ਚ ਆਪਣੀ ਮਦਈਅਤ 'ਚ ਹੀ ਪਰਚਾ ਦਰਜ ਕੀਤਾ ਤੇ ਚੁੱਕ ਕੇ ਅੰਦਰ ਦੇ ਛੜਿਆ। ਇਹ ਖਬਰ ਸਾਡੀ ਨਹੀਂ, ਖਬਰ ਹੈਗੀ ਮਾਜਿਦ ਨਿਜ਼ਾਮੀ ਸਾਹਿਬ ਦੀ, ਕ੍ਰੈਡਿਟ ਉਹਨਾਂ ਦਾ, ਪਰ ਕ੍ਰੈਡਿਟ ਜਿਹੜਾ ਅਸਲ ਦੇ ਵਿੱਚ ਤੇ ਵੱਡੇ ਚੌਧਰੀ ਸਾਹਿਬ ਕੋਲ ਹੈ, ਜਿਨ੍ਹਾਂ ਪੀਕਾ ਦਾ ਕਾਨੂੰਨ ਬਣਾਇਆ, ਤੇ ਹੁਣ ਉਸ ਪੀਕਾ ਦੇ ਕਾਨੂੰਨ ਨੂੰ ਠੋਕੀ ਆ ਰਹੇ ਨੇ ਹਰ ਥਾਣੇ ਦੇ ਵਿੱਚ। ਜਿਹਦਾ ਦਿਲ ਕਰਦਾ ਇੰਜ ਹੀ ਹੁੰਦਾ ਜੇ, ਕਾਨੂੰਨ ਉੱਤੇ ਬਣਾਉਂਦੇ ਨੇ ਆਪਣੇ ਹਿਸਾਬ ਵਾਸਤੇ, ਤੇ ਉਸ ਤੋਂ ਬਾਅਦ ਫਿਰ ਥੱਲੇ ਜਿਹੜਾ ਜਿਹਦੇ ਕਾਬੂ ਆਉਂਦਾ ਉਹ ਉਸ ਕਾਨੂੰਨ ਨੂੰ ਠੋਕੀ ਆਉਂਦਾ। ਅੱਛਾ ਜੀ, ਇਹ ਅਗਲੀ ਖਬਰ ਤੁਹਾਡੇ ਸਾਹਮਣੇ ਪਿਸ਼ਾਵਰ ਤੋਂ ਰੱਖਦੇ ਹਾਂ। ਪਿਸ਼ਾਵਰ ਦੇ ਇੱਕ ਕਮਿਸ਼ਨਰ ਸਾਹਿਬ ਨੇ ਇਹ ਕੰਟਰੋਲ ਰੂਮ 'ਚ ਵੇਖਣ ਡਏ ਨੇ। ਇਹ ਮੁਬੈਨਾ ਤੌਰ ਤੇ ਆਖਾਂਗੇ, ਹੁਣ ਪੱਕਾ ਨਹੀਂ ਪਤਾ ਪਿਸ਼ਾਵਰ ਦੀ ਖਬਰ ਹੈ, ਪਿਸ਼ਾਵਰ ਵਾਲੇ ਨਾਲ ਗੁੱਸਾ ਕਰ ਲੈਣ ਵੀ ਸਾਡੇ ਖਿਲਾਫ ਕਿਉਂ ਖਬਰ ਦੇ ਛੜੀ, ਜੇ ਪਿਸ਼ਾਵਰ ਦੀ ਨਹੀਂ ਸਿੰਧ ਦੀ ਹੈ। ਸੋਸ਼ਲ ਮੀਡੀਆ ਤੇ ਹੀ ਆਖਣ ਡਏ ਨੇ ਵੀ ਪਿਸ਼ਾਵਰ ਦੀ ਹੈ, ਹੋ ਸਕਦਾ ਕਿਸੇ ਹੋਰ ਥਾਂ ਦੀ ਹੋਵੇ। ਉਹਨਾਂ ਆਖਿਆ ਜੀ ਇਹ CCTV ਉੱਥੇ ਜ਼ਾਹਿਰ ਹੈ ਬਰਾਏ ਰਾਸਤ CCTV ਫੁਟੇਜ ਚੱਲਣ ਡਈ ਹੈ, ਕਮਿਸ਼ਨਰ ਆਫਿਸ 'ਚ ਬੈਠੇ ਵੇਖਣ ਡਏ ਨੇ, ਤੇ 10ਵੀਂ ਜਮਾਤ ਦਾ ਜਿਹੜਾ ਜਵਾਨ ਹੈ ਉਹ ਨਕਲ ਕਰਨ ਡਿਆ ਤੇ ਠੋਕੀ ਆਉਣ ਡਿਆ ਬੂਟੀ। ਉਹਨੇ ਆਖਿਆ ਵੀ ਜੇ ਉੱਥੇ ਪੀਕਾ ਆਰਡੀਨੈਂਸ ਲੱਗਾ ਹੈ, ਜੇ ਵੱਡੇ ਚੌਧਰੀ ਸਾਹਿਬ 2 ਨੰਬਰੀਆਂ ਕਰਨ ਡਏ ਨੇ ਅਦਾਲਤਾਂ ਨਾਲ, ਇਲੈਕਸ਼ਨ ਨਾਲ, ਫਾਰਮ 47, ਤੇ ਮੈਂ ਕਿਉਂ ਨਹੀਂ ਫਾਰਮ 47 ਛਾਪ ਸਕਦਾ ਆਪਣੇ ਪਰਚੇ 'ਚ। ਉਹ ਵੀ ਸਰੇਆਮ ਹੀ ਬੂਟੀ ਲਾਉਣ ਡਿਆ। ਕਮਿਸ਼ਨਰ ਸਾਹਿਬ ਵੀ ਵੇਖ ਕੇ ਹੱਸਣ ਡਏ ਨੇ ਤੇ ਕੋਈ ਸ਼ਰਮਿੰਦੇ ਹੋਣ ਡਏ ਨੇ। ਬਹਰਹਾਲ ਸੀਰੀਅਸ ਕੋਈ ਨਹੀਂ ਲੈਣ ਡਿਆ ਇਸ ਕੰਮ ਨੂੰ। ਲੈਣ ਵੀ ਕਿਉਂ, ਜਦੋਂ ਉਤਲੇ ਲੈਵਲ ਤੇ ਫਾਰਮ 47 ਚੱਲਣ ਡਿਆ ਤੇ ਥੱਲੇ ਚੱਲੇਗਾ ਤੇ ਕੀ ਹੋ ਜਾਏਗਾ। ਅੱਛਾ ਜੀ, ਕਿਸਾਨ ਇਤਿਹਾਦ ਨੇ ਵੀ ਰੌਲਾ ਪਾ ਛੱਡਿਆ। ਉਹਨਾਂ ਆਖਿਆ ਵੀ ਸਾਡੀ ਜਿਹੜੀ ਕਣਕ ਹੈ ਉਹ ਫਿਰ ਸਾਨੂੰ ਮਾਰ ਛੱਡਿਆ। ਉਹਨਾਂ ਕਸਮਾਂ ਖਾ ਕੇ, ਹੁਣ ਖਾਲਿਦ ਖੋਖਰ ਸਾਹਿਬ ਆਖਿਆ ਵੀ ਰੋਟੀ ਜਿਹੜੀ ਸਸਤੀ ਹੋਈ ਹੈ ਉਹ ਕੋਈ ਮਰੀਮ ਨਵਾਜ਼ ਨੇ ਨਹੀਂ ਕੀਤੀ, ਉਹ ਸਾਡੀ ਹਿੱਕ ਤੇ ਮੂੰਗ ਦਾਲ ਕੇ ਕੀਤੀ ਗਈ ਹੈ।
ਉਹ ਸਾਡੀ ਕਣਕ ਇੰਨੀ ਕੁ ਸਸਤੀ ਲਈ ਗਈ ਹੈ ਤੇ ਰੋਟੀ ਅੱਗੋਂ ਸਸਤੀ ਕੀਤੀ ਹੈ। ਇਹ ਸਾਡੇ ਖੂਨ ਪਸੀਨੇ ਨਾਲ ਹੋਈ ਹੈ, ਸਾਡੇ ਮਾਸ਼ੀ ਕਤਲ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ। ਹੁਣ ਉਹਨਾਂ ਆਖਿਆ ਕਿ 12 ਤਰੀਕ ਨੂੰ ਕਿਸਾਨ ਇਤਿਹਾਦ ਇhtਜਾਜ ਸ਼ੁਰੂ ਕਰੇਗਾ। ਜਨਾਜ਼ਾ ਅਸੀਂ ਜ਼ਰਾਤ ਦਾ, ਕਾਸ਼ਤਕਾਰੀ ਦਾ ਪੜਾਂਗੇ ਲਾਹੌਰ ਦੇ ਵਿੱਚ, ਤੇ ਕੁੱਲ ਕਰਾਂਗੇ ਇਹਦੇ ਜਾ ਕੇ ਇਸਲਾਮਾਬਾਦ। ਅੱਛਾ, ਇਹ ਵੀ ਇੱਕ ਅਜੀਬ ਹੀ ਕੰਮ ਹੈ ਸਾਡੇ ਮੁਲਕ ਦਾ। ਤੁਸੀਂ ਗੌਰ ਕਰੋ, ਹੁਣ ਕਿਸਾਨ ਵੀ ਸੜਕਾਂ ਤੇ ਨੇ ਕਿਉਂਕਿ ਕਣਕ ਨਹੀਂ ਲੈਣ ਡਿਆ ਕੋਈ। ਅੱਗੇ ਹੁਣੇ ਵਿਚਾਰੇ ਰੁਲ ਕੇ ਹਟੇ ਨੇ ਕਿਉਂਕਿ ਗੰਨਾ ਨਹੀਂ ਕਿਸੇ ਨੇ ਲਿਆ। ਉਸ ਦੇ ਨਾਲ ਤੁਸੀਂ ਵੇਖਿਆ ਵੀ ਜਿਹੜੇ ਪੈਰਾਮੈਡਿਕਸ ਨੇ, ਇਹ ਸਾਰੇ ਨਰਸਾਂ, ਡਾਕਟਰ, ਆਪਣੇ ਜਿੰਨੇ ਵੀ ਹਸਪਤਾਲਾਂ ਦੇ ਵਿੱਚ ਕੰਮ ਕਰਨ ਵਾਲੇ ਮੈਡੀਕਲ ਦੇ ਸ਼ੋਬੇ ਨਾਲ ਰਿਲੇਟਡ ਲੋਕ ਨੇ, ਉਹ ਵੀ ਸੜਕਾਂ ਤੇ ਨੇ। ਅਸਾਤਜ਼ਾ ਵੀ ਸੜਕਾਂ ਤੇ ਨੇ ਕਿਉਂਕਿ ਉਹਨਾਂ ਨੂੰ ਵੀ ਪ੍ਰਾਈਵੇਟ ਕਰ ਛੜਿਆ, ਉਹਨਾਂ ਦੀਆਂ ਵੀ ਨੌਕਰੀਆਂ ਕੱਢ ਛੜੀਆਂ ਨੇ। ਹੋਰ ਵੀ ਪਤਾ ਨਹੀਂ ਕਿਹੜਾ ਸੜਕਾਂ ਤੇ। ਜਦੋਂ ਕੱਲੇ ਨੂੰ ਕੁੱਟ ਪੈਂਦੀ ਉਦੋਂ ਸੜਕਾਂ ਤੇ ਆਉਂਦੇ ਨੇ। ਜਿਸ ਵੇਲੇ ਇਮਰਾਨ ਖਾਨ ਦੀ ਕਾਲ ਹੁੰਦੀ ਹੈ ਉਦੋਂ ਜੇ ਸਾਰੇ ਰਲ ਕੇ ਆ ਜਾਓ, ਬੜੇ ਸਾਰੇ ਆਉਂਦੇ ਵੀ ਨੇ, ਪਰ ਜੇ ਸਾਰੇ ਉਸ ਵੇਲੇ ਰਲ ਕੇ ਆ ਜਾਓ ਖੋਖਰ ਸਾਹਿਬ, ਉਸ ਵੇਲੇ ਤੇ ਇਸਟੈਬਲਿਸ਼ਮੈਂਟ ਦੀ ਤੁਸੀਂ ਵੀ ਗੱਲਬਾਤ ਸੁਣ ਕੇ ਆਰਾਮ ਨਾਲ ਬਹਿ ਜਾਂਦੇ ਜੇ ਉਸ ਵੇਲੇ ਕਿਸਾਨ ਵੀ ਨਾਲ ਹੱਥ ਪਾਉਣ ਪੂਰਾ, ਤੇ ਇਹ ਫਸਿਆ ਗੱਡਾ ਨਿਕਲ ਜਾਏ। ਇਹ ਜਿਹੜਾ ਗੱਡ ਫਸਿਆ ਹੈ ਨਾ ਜਨਾਬ, ਇਹ ਤੁਹਾਡਾ ਕੱਲਿਆਂ ਦਾ ਨਹੀਂ ਫਸਿਆ, ਸਾਰਿਆਂ ਦਾ ਫਸਿਆ ਹੈ। ਉਦੋਂ ਤੁਹਾਨੂੰ ਇਹ ਲੱਗਦਾ ਵੀ ਕਿਹੜਾ ਸਾਡਾ ਫਸਿਆ ਹੈ। ਇਹ ਤੇ PTI ਦਾ ਫਸਿਆ, ਇਮਰਾਨ ਖਾਨ ਦਾ ਫਸਿਆ, ਸ਼ਹਿਬਾਜ਼ ਗਿੱਲ ਦਾ ਫਸਿਆ, ਕੋਈ ਬਗਾਵਤ ਗੱਦਾਰੀ 'ਚ ਕਿਸੇ ਤੇ ਪਰਚੇ ਹੋਏ ਨੇ, ਕਿਸੇ। ਇੱਥੇ ਸਾਡਾ ਕੀ ਲੈਣ ਦੇਣ ਹੈ? ਜਦੋਂ ਸਾਡੇ ਤੇ ਆਏਗੀ ਵੇਖ ਲਾਂਗੇ, ਫਿਰ ਤੁਹਾਨੂੰ ਫਿਰ ਮਾਰ ਪੈਂਦੀ ਹੈ, ਆਪਣੇ ਤੇ ਆਉਂਦੀ ਫਿਰ ਬਾਹਰ ਨਿਕਲਦੇ ਜੇ। ਇਹ ਤੇ ਰਲ ਕੇ ਹੱਥ ਪਾਉਣਾ ਪੈਣਾ ਇਸ ਖੂਬੇ 'ਚੋਂ ਨਿਕਲਣ ਵਾਸਤੇ। ਇਹ ਤੇ ਰਲ ਕੇ ਜਿਹੜਾ ਹੈ ਨਾ, ਉਹ ਪੱਬਾਂ ਦੇ ਜ਼ੋਰ ਦੇ ਉੱਤੇ ਇਹ ਗੱਡਾ ਕੱਢਣਾ ਪੈਣਾ। ਤੇ ਜਾਂ ਤੇ ਰਲ ਕੇ ਫਿਰ ਸਾਰੇ ਇਕੱਠੇ ਜ਼ੋਰ ਮਾਰੋ ਇੱਕੋ ਵਾਰੀ। ਹੁਣ ਇਮਰਾਨ ਖਾਨ ਦੀ ਫਿਰ ਕਾਲ ਆਣੀ, ਸਾਰੇ ਨਿਕਲੋ। ਤੇ ਜੇ ਘਰ ਪ੍ਰਤੀ ਤੁਸੀਂ ਐਵੇਂ ਨਾ ਨਿਕਲੇ, ਕੱਲੇ ਨਿਕਲੇ, ਤੇ ਫਿਰ ਬਸ ਇਸੇ ਤਰ੍ਹਾਂ ਹੀ ਹੈ। ਫਿਰ ਕੁਟਾਪਾ ਜਿਹੜਾ ਉਹ ਇਸੇ ਤਰ੍ਹਾਂ ਹੀ ਚੜ੍ਹਨਾ ਹੈ। ਮੇਰਾ ਮਤਲਬ ਕੱਲੇ ਨੂੰ ਚੜ੍ਹੇਗੀ, ਫਿਰ ਕੱਲੇ ਨੂੰ ਮੈਂ ਕੱਲੀ ਟੱਕਰੀ, ਮੇਰੀ ਜੇਬ ਲੱਡੂਆਂ ਨੇ ਪਾੜੀ, ਫਿਰ ਉਹੀ ਕੰਮ ਤੁਹਾਡੇ ਨਾਲ ਹੋਏਗਾ। ਇਸ ਤੋਂ ਥੱਲੇ ਜਿਹੜਾ ਉਹ ਕੋਈ ਕੰਮ ਨਹੀਂ ਹੋਣਾ। ਅੱਛਾ ਜੀ, ਮੈਂ ਪਹਿਲੀ ਖਬਰ ਜਿਹੜੀ ਦਿੱਤੀ ਸੀ ਇਹਦੇ ਵਿੱਚ ਸਿੰਧ ਦੀ ਗੱਲ ਪੂਰੀ ਕਰ ਗਿਆ, ਸਿੰਧ ਪੁਲਿਸ ਦੀ ਗੱਲ ਹੀ ਕਰਨਾ ਭੁੱਲ ਗਿਆ। ਇਹ ਸਿੰਧ ਪੁਲਿਸ ਦੀ ਇੱਕ ਹਵਾਲਾਤ ਹੈ, ਉਹਦੇ ਵਿੱਚ ਮੈਡਮ ਨੇ ਕੋਈ, ਤੇ ਉਹਨੇ ਆਖਿਆ ਵੀ ਮੈਨੂੰ, ਤੁਹਾਨੂੰ ਚੇਤਾ ਹੀ ਹੈ ਵੀ ਆਉਂਦੇ ਨੇ ਨਫ਼ਰਤ ਜੁਰਮ ਸੇ ਹੈ, ਮੁਜਰਮ ਸੇ ਨਹੀਂ। ਉਹਨੇ ਇਸ ਲਾਈਨ ਨੂੰ ਕੋਈ ਬਾਹਲਾ ਹੀ ਸੀਰੀਅਸ ਲੈ ਲਿਆ। ਉਸ ਬੀਬੀ ਨੇ ਉੱਥੇ ਨੱਚ ਕੇ ਤੇ ਹਵਾਲਾਤ ਦੀ ਧਰਤੀ ਹਿਲਾ ਦਿੱਤੀ। ਥੋੜ੍ਹੀ ਜਿਹੀ ਵੀਡੀਓ ਤੁਹਾਨੂੰ ਦਿਖਾ ਸਕਦੇ, ਐਵੇਂ 2-4 ਸੈਕਿੰਡ ਜ਼ਿਆਦਾ ਨਹੀਂ ਵਿਖਾ ਸਕਦੇ। ਤੇ ਉਹਨੇ ਉੱਥੇ ਜਨਾਬ ਅੰਦਰ ਮੁਜਰਮ ਨੱਚਣ ਡਿਆ ਤੇ ਬਾਹਰ ਜਿਹੜੀ ਹੈ ਉਹ ਪੁਲਿਸ ਨੱਚਣ ਡਈ ਹੈ। ਬਸ ਸਿੰਧ ਦੇ ਹਾਲਾਤ ਇਵੇਂ ਹੀ ਨੇ। 6 ਨਹਿਰਾਂ ਵਾਲੇ ਮਾਮਲੇ ਤੇ ਵੀ ਇਵੇਂ ਹੀ ਨੇ। ਬਾਹਰ ਜ਼ਰਦਾਰੀ ਸਾਹਿਬ ਨੱਚਦੇ ਨੇ, ਅੰਦਰ ਕੋਈ ਹੋਰ ਨੱਚਦਾ। ਬਸ ਇੰਜ ਹੀ ਕੰਮ ਚੱਲਣ ਡਿਆ, ਜਾਂ ਅੰਦਰ ਜ਼ਰਦਾਰੀ ਸਾਹਿਬ ਨੱਚਦੇ ਨੇ, ਬਾਹਰ ਕੋਈ ਹੋਰ ਨੱਚਦਾ। ਬਸ ਸਿੰਧ ਵਾਲਿਆਂ ਨੂੰ ਇੰਜ ਹੀ ਕਮਲਾ ਬਣਾਇਆ। ਮੈਨੂੰ ਬਹਰਹਾਲ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰਾਖਾ।